सत श्री अकाल जी, तुसी देख रहे हो इंडोज टीवी आस्ट्रेलिया ते मैं हाँ गुरइकबाल सिंह। पिछले दिनी श्री अकाल तख्त साहिब के जथेदार ਗਿਆਨੀ हरप्रीत सिंह वालों सुच्चा सिंह लंगाह नूं माफ़ी देने का मामला वो तूल फड़दा जा रहा है। ये ते वख-वख तरह दीयां टिप्पणियां भी कीतियां जा रही ने। जे श्रोमणी अकाली दल की गल करिए तो उन्हां वल्लों भी इस दे उपर एक वड्डी टिप्पणी की गई है। विरसा सिंह वलटोहा वालों एक पोस्ट पा के इस दे संबंधी जिहड़ा लिखिया गया ते नाल ही नाल जे अगले पासे गल करिए तो आखिर अजिही किहड़ी स्थिति सी जिस कारण ये होया कि सुच्चा सिंह लंगाह नूं माफ़ी दित्ती जानी चाहिदी आ, जां पंथ दे विच सिख धर्म दे विच अजिही किहड़ी घटना वापर गई सी जां अजिही किहड़ी स्थिति बन गई सी जिथे सुच्चा सिंह लंगाह दी पंथ वापसी की लोड़ सी। इसे गल दे उपर चर्चा करांगे। साडे नाल चर्चा करने लई जुड़े हुए ने साडे वड्डे वीर मिंटू बराड़ जी होरी आस्ट्रेलिया तो। बराड़ साहब बहुत बहुत स्वागत है तुहाडा इंडोज टीवी आस्ट्रेलिया ते जी। बहुत मेहरबानी गुरइकबाल भाई ते सारे इंडोज चैनल देखने वाले दर्शकों को भी प्यार भरी सत श्री अकाल ते उम्मीद करते हैं सारे चढ़दी कला च होणगे। बराड़ साहब, सुच्चा सिंह लंगाह की माफ़ी नूं किवें देखदे हो? एक बारी संखेप जा चानना पायो कि एक घटनाक्रम जिहड़ा वापरिया इहदे बारे तुहाडा की कहना है? देखो जी, पहली गल तो यह आ भी जदों किते अकाल तख्त साहब के जथेदार जिहड़ी चीज़ दे विच शामिल होण उत्थे मेरी तुहाडे वर्गियां दी की ਉਹ ਔਕਾਤ ਆ ਵੀ ਆਪਾਂ ਉਹਨਾਂ ਨੂੰ ਟਿੱਪਣੀਆਂ ਕਰੀਏ ਜਾਂ ਉਹਨਾਂ ਦੀ ਗੱਲਾਂ ਨੂੰ ਕਾਟ ਕਰੀਏ ਜਾਂ ਕਹੀਏ। ਪਰ ਗੱਲ ਕੀ ਹੋ ਗਈ ਵੀ ਜੋ ਕੋਈ ਕੰਮ ਹੀ ਇਹੋ ਜਿਹਾ ਹੋ ਜਾਂਦਾ, ਵਰਤਾਰਾ ਹੀ ਇਹੋ ਜਿਹਾ ਕਰ ਦਿੱਤਾ ਜਾਂਦਾ ਤਾਂ ਫਿਰ ਮੇਰੇ ਵਰਗਿਆਂ ਨੂੰ ਵੀ ਬੋਲਣ ਦਾ ਮੌਕਾ ਮਿਲ ਜਾਂਦਾ। ਸੋ ਮੈਂ ਤਾਂ ਇਹੀ ਕਹੂੰਗਾ ਜੀ, ਛੋੜਾ ਮੂੰਹ ਬੜੀ ਬਾਤ ਵਾਲੀ ਕਹਾਣੀ ਹੈ ਇੱਥੇ ਜਿਹੜੀ ਅਸੀਂ ਸਮੀਖਿਆ ਕਰ ਰਹੇ ਹਾਂ। ਪਰ ਜੋ ਦੁਨੀਆਦਾਰੀ 'ਚ ਵਿਚਰਦੇ ਹਾਂ, ਸਾਰਾ ਦਿਨ ਮੀਡੀਆ 'ਚ ਵਿਚਰਦੇ ਹਾਂ ਤਾਂ ਸਾਨੂੰ ਸਾਰੇ ਪੱਖ ਜਾਣਨੇ ਪੈਂਦੇ ਆ। ਅਸੀਂ ਕੋਈ ਇੱਥੇ ਡਿਸੀਜਨ ਮੇਕਰ ਜਿਹਨੂੰ ਫੈਸਲਾ ਨਹੀਂ ਕਰਨ ਵਾਲੇ ਵੀ ਜੱਜਮੈਂਟ ਨਹੀਂ ਦੇਣੀ ਵੀ ਅਸੀਂ ਕੀ ਜੱਜਮੈਂਟ ਦੇਣੀ ਆ। ਅਸੀਂ ਤਾਂ ਅੱਡੋ ਅੱਡ ਪੱਖ ਦੱਸਣੇ ਆ ਵੀ ਕੀ ਪੱਖ ਹੋ ਸਕਦੇ ਆ। ਸਾਰਿਆਂ ਤੋਂ ਪਹਿਲਾਂ ਤਾਂ ਮੈਂ ਇੱਥੇ ਨਾ ਗੁਰਇਕਬਾਲ ਬਾਈ ਇੱਕ ਗੱਲ ਕਹਿਣੀ ਚਾਹਾਂਗਾ ਵੀ ਅਕਸਰ ਤੁਸੀਂ ਵੀ ਆਸਟ੍ਰੇਲੀਆ ਦਾ ਇੱਕ ਕਲਚਰ ਦੇਖਿਆ, ਇੱਥੇ ਦੇਖਿਆ ਜਦੋਂ ਤੁਸੀਂ ਕੋਈ ਜੌਬ ਅਪਲਾਈ ਕਰਦੇ ਹੋ ਨਾ ਤੇ ਉਹਦੇ ਵਿੱਚ ਇੱਕ ਕਾਲਮ ਹੁੰਦਾ ਤੇ ਉਸ ਕਾਲਮ 'ਚ ਆਪਾਂ ਲਿਖਦੇ ਆ ਲੀਡਰਸ਼ਿਪ ਕੁਆਲਿਟੀ। ਤਾਂ ਲੀਡਰਸ਼ਿਪ ਕੁਆਲਿਟੀ ਵਿੱਚ ਲਿਖੀਆਂ ਜਾਂਦੀਆਂ ਵੀ ਤੁਹਾਡੇ 'ਚ ਕਿੰਨੀਆਂ ਕੁ ਲੀਡਰਸ਼ਿਪ ਕੁਆਲਿਟੀਜ਼ ਆ। ਸੋ ਮੈਂ ਇੱਥੇ ਗੱਲ ਤਾਂ ਲੈ ਕੇ ਆਇਆ ਵੀ ਜਦ ਉਹ ਹਰੇਕ ਬੰਦਾ ਉਹਦੇ 'ਚ ਟਿਕ ਤਾਂ ਕਰ ਦਿੰਦਾ ਸਾਡੇ ਬੰਦੇ, ਪਰ ਗੋਰੇ ਨਹੀਂ ਏਦਾਂ ਟਿਕ ਕਰਦੇ। ਗੋਰੇ ਕਹਿੰਦੇ ਆ ਵੀ ਜੇ ਉਹਨੂੰ ਕੋਈ ਲੀਡ ਕਰਨ ਦੇ ਵਿੱਚ ਜਾਂ ਉਹਨੂੰ ਕੋਈ ਪ੍ਰਧਾਨਗੀ, ਨੇਤਰਤਵ ਜਾਂ ਜਥੇਦਾਰੀ, ਜੇ ਜਥੇਦਾਰੀ ਕਰਨ ਦਾ ਉਹਦੇ ਵਿੱਚ ਕੋਈ ਮਾਦਾ ਹੈਗਾ, ਉਹਦੇ ਵਿੱਚ ਕੋਈ ਸਕਿੱਲ ਹੈਗਾ ਤਾਂ ਹੀ ਉਹ ਬੰਦਾ ਲਿਖਦਾ ਵੀ ਹਾਂ ਮੈਂ ਇਸ ਜਥੇ ਦੀ ਜਥੇਦਾਰੀ ਕਰ ਸਕਦਾ ਹਾਂ। ਸੋ ਪਹਿਲੀ ਗੱਲ ਤਾਂ ਇਹ ਆ ਕਿ ਜਿਹੜੀ ਇਹ ਲੀਡਰਸ਼ਿਪ ਕੁਆਲਿਟੀ ਆ ਉਹ ਕਿਤੇ ਨਾ ਕਿਤੇ ਮਿਸ ਦਿਖਾਈ ਦੇ ਰਹੀ ਆ ਜਦੋਂ ਦੇ ਗਿਆਨੀ ਹਰਪ੍ਰੀਤ ਸਿੰਘ ਇਸ ਕੁਰਸੀ ਦੇ ਉੱਤੇ ਜਾਂ ਇਸ ਤਖਤ ਦੇ ਉੱਤੇ ਜਾਂ ਜਥੇਦਾਰੀ ਦੇ ਉੱਤੇ ਆ ਕੇ ਬੈਠੇ ਆ। ਮੈਨੂੰ ਬੜਾ ਚਾਅ ਹੋਇਆ ਸੀ, ਮੈਂ ਹੋਪਫੁਲੀ ਤੁਹਾਨੂੰ ਸਟੇਟਸ ਵੀ ਲੱਭ ਕੇ ਦੇ ਸਕਦਾ ਜਿਸ ਦਿਨ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਤਲਵੰਡੀ ਤੋਂ ਤਖਤ ਦਮਦਮਾ ਸਾਹਿਬ ਚੌਥੇ ਤਖਤ ਤੋਂ ਬਾਅਦ ਉਹਨਾਂ ਨੂੰ ਜਿਹੜਾ ਅਕਾਲ ਤਖਤ ਸਾਹਿਬ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਮੈਂ ਉਸ ਦਿਨ ਸਟੇਟਸ ਪਾਇਆ ਸੀ ਵੀ ਇੱਕ ਕੋਈ ਪੜ੍ਹਿਆ ਲਿਖਿਆ ਤੇ ਨੌਜਵਾਨ ਅਨਰਜਿਕ ਜਿਹਨੂੰ ਕਹਿ ਸਕਦੇ ਹਾਂ, ਜਿਹਦੇ ਕੋਲੇ ਕਾਫੀ ਤਾਕਤ ਹੈ ਇਸ ਟਾਈਮ ਜਵਾਨੀ ਦੀ ਤੇ ਹੋਰ ਵੀ ਗਿਆਨ ਆ, ਤੇ ਉਹ ਸ਼ਾਇਦ ਸਿੱਖ ਕੌਮ ਨੂੰ ਇੱਕ ਚੰਗੀਆਂ ਲੀਹਾਂ ਦੇਣਗੇ। ਮੇਰਾ ਸਟੇਟਸ ਸੀ ਉਸ ਟਾਈਮ ਦਾ, ਮੈਂ ਲਿਖਿਆ। ਪਰ ਹੁਣ ਮੈਨੂੰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਸਮੇਂ ਸਿਰ ਬਹੁਤ ਸਾਰੀਆਂ ਊਨਤਾਈਆਂ ਨੂੰ ਆਪਾਂ ਅੱਖੋਂ ਲੇਦਾਂ ਕਰਦੇ ਰਹੇ ਵੀ ਕੋਈ ਨਾ ਇਹ ਹੋ ਸਕਦਾ, ਇਹਦੇ ਪਿੱਛੇ ਕੋਈ ਕਾਰਨ ਹੋ ਸਕਦਾ। ਪਰ ਹੁਣ ਪਤਾ ਲੱਗਿਆ ਵੀ ਨਹੀਂ, ਜਿਹੜੀ ਲੀਡਰਸ਼ਿਪ ਦੀ ਜਿਹੜੀ ਕੁਆਲਿਟੀ ਉਹ ਨਹੀਂ ਹੈ। ਉਹਦੇ ਪਿੱਛੇ ਕਾਰਨ ਦੋ ਤਿੰਨ ਮੈਂ ਮੰਨਦਾ। ਇੱਕ ਤਾਂ ਜਦੋਂ ਤੁਸੀਂ ਲਿਫਾਫਿਆਂ ਚੋਂ ਨਿਕਲ ਕੇ ਆਉਣੇ ਹੋ ਜਾਂ ਤੁਹਾਨੂੰ ਲਾਇਆ ਜਾਂਦਾ, ਉਦੋਂ ਜੇ ਕੋਈ ਲੀਡਰਸ਼ਿਪ ਕੁਆਲਿਟੀ ਵਾਲਾ ਬੰਦਾ ਲਾ ਦੇ ਕੋਈ ਬੰਦਾ ਗਲਤੀ ਨਾਲ, ਤਾਂ ਫਿਰ ਉਹਦਾ ਸਫਾਇਆ ਹੋ ਜਾਂਦਾ, ਪਿਛਲੇ ਦਾ ਸਫਾਇਆ ਹੁੰਦਾ। ਜਿਹਦੀ ਇੱਕ ਯੂਨੀਕ ਉਦਾਹਰਨ ਤੁਹਾਡੇ ਕੋਲੇ ਅੰਨਾ ਹਜ਼ਾਰੇ ਤੇ ਕੇਜਰੀਵਾਲ ਦੀ ਆ। ਅੰਨਾ ਹਜ਼ਾਰੇ ਨੇ ਇੱਕ ਲੀਡਰਸ਼ਿਪ ਕੁਆਲਿਟੀ ਦਾ ਬੰਦਾ ਮੂਹਰੇ ਕਰਤਾ ਤੇ ਉਹਨੇ ਉਹਨਾਂ ਵੀ ਜਿਹੜਾ ਸਾਫ਼ ਕਰਕੇ ਅੱਜ ਆਪਦਾ ਰਾਹ ਖੋਲ ਲੇ। ਇੱਕ ਪੱਖ ਆ। ਸੋ ਜੇ ਹੁਣ ਮੰਨ ਲਓ ਇਹ ਬਾਦਲਾਂ ਨੇ ਲਾਇਆ ਜਾਂ ਜੋ ਵੀ ਲਾਇਆ, ਆਪਾਂ ਕੋਈ ਦੋਸ਼ ਨਹੀਂ ਲਾਉਂਦੇ, ਤਾਂ ਉਹਨਾਂ ਨੇ ਉਦੋਂ ਇਹੀ ਦੇਖ ਕੇ ਲਾਇਆ ਵੀ ਇਹਨੂੰ ਆਪਾਂ ਜੇ ਲੀਡਰਸ਼ਿਪ ਕੁਆਲਿਟੀ ਹੋਈ ਤਾਂ ਕੱਲ ਨੂੰ ਸਾਨੂੰ ਰਹਿਣ ਦੇਊਗਾ। ਸੋ ਇਹ ਕੁਆਲਿਟੀ ਨਾ ਹੀ ਹੋਵੇ ਤਾਂ ਵਧੀਆ। ਇੱਕ ਪੱਖ ਇਹਦਾ ਇਹ ਆ। ਦੂਜਾ ਪੱਖ ਇਹ ਵੀ ਆ, ਜਿਹੜੀਆਂ ਕੁਆਲਿਟੀਆਂ ਹੁੰਦੀਆਂ ਨਾ, ਜਿਹੜੀਆਂ ਬੰਦੇ ਦੇ ਅੰਦਰੋਂ ਹੁੰਦੀਆਂ, ਅੰਦਰੋਂ ਆਉਂਦੀਆਂ, ਜਿਹੜੀਆਂ ਇਹ ਮੈਨੂੰ ਲੱਗਦਾ ਬਾਏ ਬਰਥ ਹੁੰਦੀਆਂ। ਜੇ ਬਾਏ ਬਰਥ ਨਾ ਹੋਣ ਤਾਂ ਕਦੇ ਵੀ ਇਹ ਗੱਲਾਂ ਨਹੀਂ ਹੋ ਸਕਦੀਆਂ। ਹੁਣ ਅਕਸਰ ਗੱਲ ਉੱਠਦੀ ਹੈ ਵੀ ਫਲਾਨਾ ਅਨਪੜ੍ਹ ਬੰਦਾ, ਫਲਾਨਾ ਅਨਪੜ੍ਹ ਸੀ,
ਪਰ ਉਹ ਅਨਪੜ੍ਹ ਬੰਦੇ ਕਈ ਇਹੋ ਜਿਹੇ ਪ੍ਰੂਵ ਕਰ ਗਏ ਵੀ ਉਹਨਾਂ ਦੀ ਲੀਡਰਸ਼ਿਪ ਕੁਆਲਿਟੀ ਸੀਗੀ। ਹੁਣ ਜਿਹੜਾ ਇੱਕ ਬੰਦਾ ਪੜ੍ਹਿਆ ਲਿਖਿਆ ਬੰਦਾ, ਜ਼ਰੂਰੀ ਨਹੀਂ ਵੀ ਪੜ੍ਹ ਲਿਖ ਕੇ ਵੀ ਤੁਸੀਂ ਲੀਡਰਸ਼ਿਪ ਕੁਆਲਿਟੀ ਲੈ ਲਓਗੇ। ਹੋ ਸਕਦਾ ਜਿਹੜੀ ਚੀਜ਼ ਤੇ ਤੁਸੀਂ ਪੜ੍ਹਾਈ ਕੀਤੀ ਹੈ, ਇਹਨਾਂ ਦੀ ਜੇ PhD ਦੀ ਗੱਲ ਕਰਦੇ ਹਾਂ ਅਕਸਰ ਅਸੀਂ ਵੀ ਕੁਰਾਨ ਤੇ ਕੀਤੀ ਆ, ਪਰ ਉਹ ਤੁਹਾਡੀ ਇਸ ਲੀਡਰਸ਼ਿਪ ਲਈ ਉਹ ਕੰਮ ਨਹੀਂ ਦੇ ਰਹੀ। ਉਹ ਚੀਜ਼ ਧਰਮ ਦੇ ਪ੍ਰਚਾਰ ਲਈ ਉਹ ਕੰਮ ਦੇ ਸਕਦੀ ਸੀ, ਦਿੰਦੀ ਆ, ਪਰ ਇਹ ਜਿਹੜੀ ਇੱਕ ਤੁਸੀਂ ਪ੍ਰੈਸ਼ਰ ਹੁੰਦਾ ਇੱਕ ਬਹੁਤ ਵੱਡਾ, ਕਿਸੇ ਵੀ ਕੁਰਸੀ ਤੇ ਜੋ ਤੁਸੀਂ ਬੈਠੇ ਹੋ ਨਾ, ਤੁਹਾਡੇ ਆਲੇ ਦੁਆਲੇ ਇੱਕ ਬਹੁਤ ਸਾਰਾ ਪ੍ਰੈਸ਼ਰ ਹੁੰਦਾ। ਉਹ ਪ੍ਰੈਸ਼ਰ ਨੂੰ ਹੈਂਡਲ ਕਰਨ ਦੀ ਤੁਹਾਡੇ 'ਚ ਕਿੰਨੀ ਜਿਹੜੀ ਇੱਕ ਮਾਦਾ, ਜਿਹੜਾ ਕਿੰਨਾ ਮਾਦਾ ਤੁਸੀਂ ਉਸ ਪ੍ਰੈਸ਼ਰ ਨੂੰ ਕਿੰਨੇ ਲੈਵਲ ਤੱਕ ਝੱਲ ਸਕਦੇ ਹੋ, ਉਹ ਹੈ। ਉਸ ਕਰਕੇ ਜਦੋਂ ਕਿਤੋਂ ਵੀ ਕਿਸੇ ਪਾਸੇ ਕੋਈ ਪ੍ਰੈਸ਼ਰ ਪੈਂਦਾ, ਉਹ ਇਹ ਕੁਛ ਹੁੰਦਾ ਦੇਖਿਆ ਗਿਆ। ਤੇ ਖਾਸ ਕਰਕੇ ਮੈਂ ਇੱਕ ਚੀਜ਼ ਹੋਰ, ਮੈਂ ਇੱਥੇ ਪੜ੍ਹਾਈ ਲਿਖਾਈ ਨੂੰ ਨਿੰਦਾ ਨਹੀਂ, ਮੈਂ ਇੱਕ ਉਹਦਾ ਪੱਖ ਦਿਖਾਉਣਾਗਾ। ਮੈਂ ਪੱਖ ਇਹ ਦਿਖਾਉਣਾ ਵੀ ਇਹ ਵੀ ਇੱਕ ਪੱਖ ਆ ਪੜ੍ਹਾਈ ਲਿਖਾਈ ਦਾ, ਵੀ ਜੇ ਤੁਸੀਂ ਜ਼ਿਆਦਾ ਪੜ੍ਹ ਲਿਖ ਜਾਂਦੇ ਹੋ ਨਾ, ਤੇ ਤੁਸੀਂ ਅਸਲ ਦੇ ਵਿੱਚ ਕਮਜ਼ੋਰ ਹੋ ਜਾਂਦੇ ਹੋ, ਕਿਉਂਕਿ ਤੁਹਾਨੂੰ ਗਿਆਨ ਆ ਜਾਂਦਾ, ਤੁਹਾਨੂੰ ਧਾਰਾਵਾਂ ਦਾ ਪਤਾ ਲੱਗ ਜਾਂਦਾ ਵੀ ਕਿਹੜੀ ਧਾਰਾ ਕਿੱਥੇ ਲੱਗਦੀ ਆ, ਤੇ ਉਹ ਧਾਰਾਵਾਂ ਦੇ ਗਿਆਨ ਦੇ ਵਿੱਚ ਆੜੇ 'ਚ ਆ ਕੇ ਤੁਸੀਂ ਅੰਦਰੋਂ ਕਮਜ਼ੋਰ ਹੋ ਜਾਂਦੇ ਹੋ। ਤਾਂ ਹੀ ਤਾਂ ਅਸੀਂ ਦੇਖਿਆ ਵੀ ਜਿਹੜਾ ਕਈ ਵਾਰੀ ਅਨਪੜ੍ਹ ਬੰਦਾ ਸਿਰ 'ਚ ਸੋਟੀ ਮਾਰਨ ਲੱਗੇ ਸੋਚਦਾ ਨਹੀਂ, ਤੇ ਪੜ੍ਹਿਆ ਲਿਖਿਆ 50 ਵਾਰੀ ਸੋਚਦਾ। ਸੋ ਇਹ ਕਈ ਪੱਖ ਜੁੜ ਗਏ ਆ। ਤੇ ਪਰ ਜਿਹੜੀ ਗੱਲ ਤੁਸੀਂ ਮੇਨ ਕੀਤੀ ਹੈ ਲੰਗਾਹ ਦੀ ਮਾਫੀ ਦੀ, ਹੁਣ ਸੁੱਚਾ ਸਿੰਘ ਲੰਗਾਹ ਦੀ ਮਾਫੀ ਕਿਹੜਾ ਕੀ ਪਾਸਾ ਥੁੜਿਆ ਪਿਆ ਸੀ ਉਹਨੂੰ ਮਾਫੀ ਦੇਣ ਲਈ, ਮੈਨੂੰ ਇਹ ਨਹੀਂ ਸਮਝ ਆਈ। ਵੀ ਇੱਕ ਪਾਸੇ ਅਕਾਲੀ ਦਲ ਹੁਣ ਇਹ ਕਹਿ ਰਿਹਾ ਵੀ ਅਸੀਂ ਇਹੋ ਜਿਹੇ ਬੰਦੇ ਨੂੰ ਨਹੀਂ ਆਪਦੀ ਉਸ ਲਈ ਲੈ ਕੇ ਆਉਣਾ। ਜੇ ਅਕਾਲੀ ਦਲ ਨਹੀਂ ਲਿਆਉਣਾ ਚਾਹੁੰਦਾ ਤਾਂ ਫਿਰ ਅਕਾਲੀ ਦਲ ਦਾ ਬਣਾਇਆ ਹੋਇਆ ਜਥੇਦਾਰ ਇਸ ਬੰਦੇ ਨੂੰ ਮਾਫੀ ਕਿਉਂ ਦੇ ਰਿਹਾ? ਕੌਮ ਦੇ ਕਿਹੜੇ ਘਾਟੇ ਪਏ ਕਿਹੜੇ ਸੀਗੇ ਵੀ ਇੱਕ ਸੁੱਚਾ ਸਿੰਘ ਲੰਗਾਹ ਵਰਗਾ ਲੀਡਰ ਜਿਹੜਾ ਕਿ ਸ਼ਰੇਆਮ, ਜਿਹਨੂੰ ਆਪਾਂ ਕਹਿੰਦੇ ਨੇ ਫਲਾਣਾ ਨੰਗਾ ਹੋ ਗਿਆ, ਤੇ ਇਹ ਲਈ ਉਦਾਹਰਨ ਦੇਣ ਦੀ ਲੋੜ ਨਹੀਂ। ਸੁੱਚਾ ਸਿੰਘ ਲੰਗਾਹ ਸੱਚੀ ਹੀ ਨੰਗਾ ਹੋਇਆ ਦੁਨੀਆ ਦੇ ਸਾਹਮਣੇ। ਸੋ ਉਸ ਬੰਦੇ ਨੂੰ ਕੌਮ ਲਈ ਕਿਹੜੀ ਚੀਜ਼ ਦੀ ਘਾਟ ਮਹਿਸੂਸ ਹੋ ਰਹੀ ਸੀ ਵੀ ਉਹਨੂੰ ਮੁੱਢਲੀ ਲੀਡਰਸ਼ਿਪ 'ਚ ਇਹ ਕਹਿ ਕੇ ਲਿਆਂਦਾ ਜਾਵੇ ਵੀ ਇਹਦੇ ਬਿਨਾਂ ਸਰਦਾ ਨਹੀਂ। ਇਹੋ ਜਿਹੇ ਤਾਂ ਮੈਂ ਲੱਖਾਂ ਹੋਰ ਕੇਸ ਦੇ ਦਿੰਦਾ, ਤੇ ਇਦੋਂ ਬਿਹਤਰ ਆ ਤਾਂ ਫਿਰ ਮਾਫੀਨਾਮੇ ਦੇਣੇ। ਤਾਂ ਹੋਰ ਬਹੁਤ ਮਾਫੀਨਾਮੇ ਪਏ ਆ ਜਿਨ੍ਹਾਂ ਨੂੰ ਦੇਣੀ ਬਣਦਾ, ਜਿਨ੍ਹਾਂ ਦਾ ਐਡਾ ਵੱਡਾ ਕਸੂਰ ਨਹੀਂ ਹੈ। ਪਰ ਦੂਜੇ ਪਾਸੇ ਹੁਣ ਤੁਸੀਂ ਦੇਖ ਲਓ ਵੀ ਇਹ ਪਹਿਲੀ ਕੁਤਾਹੀ ਨਹੀਂ ਜਿਹੜੀ, ਇਹ ਬਹੁਤ ਕਈ ਕੁਤਾਹੀਆਂ 'ਚੋਂ ਇੱਕ ਕੁਤਾਹੀ ਬਣ ਕੇ ਸਾਹਮਣੇ ਆ ਗਈ। ਬਰਾੜ ਸਾਹਿਬ, ਗੱਲ ਇਹ ਵੀ ਹੈ ਕਿ ਉਸ ਤੋਂ ਬਾਅਦ ਮਾਫੀਨਾਮੇ ਦੇਣ ਤੋਂ ਬਾਅਦ ਜਿਸ ਤਰੀਕੇ ਨਾਲ ਅਕਾਲੀ ਦਲ ਇਸ ਦਾ ਵਿਰੋਧ ਕਰਦਾ ਹੈ, ਕਿਉਂਕਿ ਹਾਲਾਂਕਿ ਕਿਹਾ ਇਹ ਜਾਂਦਾ ਹੈ ਕਿ ਜਥੇਦਾਰ ਹੈ ਜਿਹੜੇ ਉਹ ਅਕਾਲੀ ਦਲ ਵੱਲੋਂ ਹੀ ਥੋਪੇ ਜਾਂਦੇ ਆ। ਹਾਲਾਂਕਿ ਅਕਾਲੀ ਦਲ ਇਸ ਦਾ ਜਿਹੜਾ ਵਿਰੋਧ ਵੀ ਕਰਦਾ ਰਿਹਾ, ਕਿਨਾਰਾ ਵੀ ਕਰਦਾ ਰਿਹਾ ਇਹਨਾਂ ਸਵਾਲਾਂ ਨੂੰ ਲੈ ਕੇ, ਪਰ ਫਿਰ ਅਕਾਲੀ ਦਲ ਜਿਨ੍ਹਾਂ ਵੱਲੋਂ ਜਥੇਦਾਰ ਸੌਂਪਿਆ ਗਿਆ ਉਸ ਪਾਰਟੀ ਵੱਲੋਂ ਇਹ ਕਹਿ ਦੇਣਾ ਕਿ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ, ਸਾਨੂੰ ਤਾਂ ਪੂਰਾ ਇਲਮ ਹੀ ਨਹੀਂ ਹੋਇਆ ਕਿ ਜਥੇਦਾਰ ਸਾਹਿਬ ਵੱਲੋਂ ਜਿਹੜੀ ਇਹ ਫਾਈਲ ਹੈ ਖੋਲੀ ਜਾਣੀ ਹੈ ਜਾਂ ਖੋਲੀ ਜਾ ਰਹੀ ਹੈ। ਇਹ ਵੀ ਕਿਤੇ ਨਾ ਕਿਤੇ ਇਹ ਚੀਜ਼ ਦਾ ਮਤਲਬ ਹੈ ਕਿ ਆਖਿਰ ਕਿਉਂ ਜਥੇਦਾਰ ਸਾਹਿਬ ਨੇ ਕਿਉਂ ਇਸ ਤਰੀਕੇ ਦਾ ਫੈਸਲਾ ਲਿਆ, ਜਾਂ ਉਹਨਾਂ ਦੀ ਫਾਈਲ ਨੂੰ ਕੰਸੀਡਰ ਕਿਉਂ ਕੀਤਾ ਗਿਆ? ਕੀ ਕਹਿਣਾ ਜੀ? ਦੇਖੋ ਜੀ, ਪੋਲੀਟੀਕਲੀ ਤਾਂ ਛੱਡੋ ਗੱਲਾਂ ਤੁਸੀਂ, ਪੋਲੀਟੀਕਲੀ ਤਾਂ ਇਹਨਾਂ ਦਾ ਜਿਹੜਾ ਕੁਛ ਇਹਨਾਂ ਤੇ ਵਿਸ਼ਵਾਸ ਕੀਤਾ ਹੀ ਨਹੀਂ ਜਾ ਸਕਦਾ। ਚਾਹੇ ਅਕਾਲੀ ਦਲ ਲੱਖ ਮੁਨਕਰ ਹੋ ਰਿਹਾ, ਹੋ ਸਕਦਾ ਕੋਈ ਜਿਹੜੀ ਇਹਨੂੰ ਰਿਵਰਸ ਪੋਲਿਟਿਕਸ ਅਪਣਾ ਰਿਹਾ ਹੋਵੇ, ਇਸ ਦੇ ਵਿੱਚ ਇਹ ਵੀ ਹੋ ਸਕਦਾ ਰਿਵਰਸ ਪੋਲਿਟਿਕਸ ਦਾ ਨਿਕਲ ਕੇ ਆਵੇ ਕੱਲ ਨੂੰ 4 ਦਿਨਾਂ 'ਚ। ਹਜੇ ਥੋੜਾ ਜਿਹਾ ਕਾਹਲੀ ਹੈ ਇਹਦੇ ਵਿੱਚ ਟਿੱਪਣੀ ਕਰਨਾ। ਪਰ ਜਿਹੜੀ ਦੂਜੇ ਪਾਸੇ ਗੱਲ ਆ ਜਾਂਦੀ ਹੈ ਨਾ ਵੀ ਜਿਹੜਾ ਜੇ ਅੱਜ ਆਪਾਂ ਇੱਕ ਨੋਰਮਲ ਆਮ ਜਨਤਾ ਦੇ ਵਿੱਚ, ਸੰਗਤ ਦੇ ਵਿੱਚ ਇਹ ਸਵਾਲ ਲੈ ਕੇ ਜਾਈਏ, ਸੰਗਤ ਦੇ 100 ਬੰਦੇ ਨੂੰ ਪੁੱਛੀਏ ਕੀ ਸੁੱਚਾ ਸਿੰਘ ਲੰਗਾਹ ਨੂੰ ਮਾਫੀ ਦੇਣੀ ਬਣਦੀ ਆ, ਤਾਂ ਮੈਨੂੰ ਲੱਗਦਾ ਵੀ ਜਿਹੜਾ ਵੀ ਥੋੜਾ ਜਿਹਾ ਵੀ ਗਿਆਨ ਰੱਖਦਾ, ਨਿੱਕਾ ਜਿਹਾ ਵੀ ਇਲਮ ਰੱਖਦਾ, ਉਹਦਾ ਨਾ ਪੱਖੀ ਜਵਾਬ ਹੋਊਗਾ, ਹਾਂ ਪੱਖੀ ਜਵਾਬ ਨਹੀਂ ਹੋਊਗਾ ਕਿਤੇ ਵੀ। ਪਰ ਹੈਰਾਨੀ ਇਸ ਗੱਲ ਦੀ ਹੁੰਦੀ ਆ ਵੀ ਸਾਡੇ ਸਿਰ ਮੋਰ ਤਖਤ ਦੇ ਉੱਤੇ ਬੈਠੇ ਜਥੇਦਾਰ ਸਾਹਿਬ ਇਹ ਫੈਸਲਾ ਕਰ ਰਹੇ ਆ ਵੀ ਸੁੱਚਾ ਸਿੰਘ ਲੰਗਾਹ ਨੂੰ ਕੌਮ ਦੀ ਸੇਵਾ 'ਚ ਫੇਰ ਲਿਆਓ। ਕਿਹੜੀ ਸੇਵਾ ਕੀਤੀ ਜੀ? ਕਿਹੜੀ ਉਦੋਂ ਪਹਿਲਾਂ ਦੀ ਪ੍ਰਾਪਤੀ ਆ? ਮੰਨ ਲੈਂਦੇ ਆ ਵੀ ਸੁੱਚਾ ਸਿੰਘ ਲੰਗਾਹ ਦੀਆਂ ਵੱਡੀਆਂ ਪ੍ਰਾਪਤੀਆਂ ਸੀ, ਪਹਿਲਾਂ ਬਹੁਤ ਵੱਡੀਆਂ ਪ੍ਰਾਪਤੀਆਂ ਮੰਨ ਲੈਂਦੇ ਆ, ਤੇ ਉਹਨਾਂ ਪ੍ਰਾਪਤੀਆਂ 'ਚ ਇੱਕੋ ਗਲਤੀ ਹੋ ਗਈ ਤੇ ਉਸ ਗਲਤੀ ਲਈ ਮਾਫੀਨਾਮਾ ਦੇਤਾ ਤੇ ਮਾਫੀ ਹੋ ਗਈ ਵੀ ਹਾਂ ਭਾਈ ਚਲੋ ਮਾਫੀਨਾਮਾ ਇਹਦਾ ਦਿੱਤਾ। ਪਰ ਪਹਿਲਾਂ ਵੀ ਤਾਂ ਕੋਈ ਐਡੀ ਵੱਡੀ ਪ੍ਰਾਪਤੀ ਨਹੀਂ ਨਾ ਜਿਹੜੀ ਨੂੰ ਆਪਾਂ ਪ੍ਰਾਪਤੀ ਨੂੰ ਦੱਸ ਕੇ ਸਿਆਸਤ ਹੀ ਕੀਤੀ ਹੈ ਨਾ। ਉਹੋ ਜਿਹੇ ਸਿਆਸਤਦਾਨ ਦੁਨੀਆ ਦੇ ਵਿੱਚ ਲੱਖਾਂ ਦੇ ਲੋਕ ਬੈਠੇ ਆ। ਬਿਲਕੁਲ ਬਿਲਕੁਲ ਬਰਾੜ ਸਾਹਿਬ, ਇਸ ਤੋਂ ਅਗਲੀ ਗੱਲ ਵੀ ਕਰਦੇ ਆ ਕਿ ਜਿਹੜਾ ਰਾਜਨੀਤਿਕ ਤੌਰ ਤੇ ਉਹਨਾਂ ਨੂੰ ਵਿਚਰਨ ਦੀ ਖੁੱਲ੍ਹ ਦਿੱਤੀ ਗਈ ਆ, ਜਿਹੜਾ ਕਿ ਤਨਖਾਹ ਕਹਿ ਲਈਏ ਆਪਾਂ, ਜਿਹੜੀਆਂ ਸਜ਼ਾਵਾਂ ਲਗਾਈਆਂ ਗਈਆਂ ਨੇ, ਤਾਂ ਇਹਨਾਂ ਸਜ਼ਾਵਾਂ ਦੇ ਵਿੱਚ ਵੀ ਉਹਨਾਂ ਨੂੰ ਕਿਸੇ ਧਾਰਮਿਕ ਸੰਸਥਾ ਜਾਂ ਉਹਦੇ ਪ੍ਰਧਾਨ ਜਾਂ ਉਹਦੇ ਕਿਸੇ ਵੀ ਅਹੁਦੇ ਤੇ ਰਹਿਣ ਦੀ ਮਨਾਹੀ ਆ, ਪਰ ਰਾਜਨੀਤਿਕ ਤੌਰ ਤੇ ਵਿਚਰਨ ਦੀ ਜਿਹੜੀ ਖੁੱਲ੍ਹ ਹੈ ਉਹ ਬਖਸ਼ੀ ਗਈ ਹੈ। ਇਹ ਵੀ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ 'ਚ ਆਉਂਦਾ, ਸ਼ੰਕਾ ਦੇ ਵਿੱਚ ਜ਼ਰੂਰ ਆਉਂਦਾ ਕਿ ਰਾਜਨੀਤਿਕ ਤੌਰ ਤੇ ਉਹ ਕਿਸ ਦੇ ਨਾਲ ਵਿਚਰਨਗੇ, ਕਿਹੜੀ ਪਾਰਟੀ ਦਾ ਹਿੱਸਾ ਹੋਣਗੇ, ਕਿਹਦੇ ਨਾਲ ਜਾਣਗੇ, ਇਹ ਵੀ ਵੱਡੇ ਸਵਾਲ ਨੇ ਜੀ।
ਦੇਖੋ ਜੀ, ਇੱਕ ਨਾ ਕਾਨੂੰਨ ਹੁੰਦਾ ਵੀ, ਜਾਂ ਕਹਿ ਰਹੀਏ ਆਪਾਂ, ਜਾਂ ਕੋਈ ਗੱਲ ਮਸਟ ਹੁੰਦੀ ਆ ਵੀ ਕਰਨੀ ਪੈਣੀ ਹੈ, ਕੰਪਲਸਰੀ ਹੁੰਦੀ ਆ। ਮੈਨੂੰ ਜੀ ਕਿਤੇ ਵੀ ਨਾ ਤਾਂ ਸ਼੍ਰੋਮਣੀ ਕਮੇਟੀ ਦੇ ਕਿਤੇ, ਨਾ ਕਿਤੇ ਸਿੱਖ ਧਰਮ ਦੇ ਵਿੱਚ, ਨਾ ਕਿਤੇ ਵੀ ਇਹ ਗੱਲ ਲਿਖੀ ਨਹੀਂ ਥੇ ਹੁੰਦੀ ਵੀ ਜੇ ਜਥੇਦਾਰ ਕੋਲੇ ਕੋਈ ਫੈਸਲਾ ਆ ਗਿਆ, ਕੋਈ ਐਪਲੀਕੇਸ਼ਨ ਲੱਗ ਗਈ, ਤੇ ਉਸ ਐਪਲੀਕੇਸ਼ਨ ਦਾ ਉਹਨਾਂ ਨੂੰ ਨਿਪਟਾਰਾ ਕਰਨਾ ਲਾਜ਼ਮੀ ਆ, ਇਹੋ ਜਿਹਾ ਲਿਖਿਆ ਨਹੀਂ। ਪਰ ਐਜ ਏ ਅਖਲਾਕੀ ਤੌਰ ਦੇ ਉੱਤੇ ਜੇ ਕੋਈ ਅਪੀਲ ਕਰਦਾ, ਕੋਈ ਬੇਨਤੀ ਕਰਦਾ, ਤਾਂ ਉਸ ਦੇ ਉੱਤੇ ਉਹਦੇ ਤੇ ਵਿਚਾਰਾਂ ਹੋਣੀਆਂ ਲਾਜ਼ਮੀ ਆ। ਸੋ ਹੁਣ ਜੇ ਮੰਨ ਲਓ ਸੁੱਚਾ ਸਿੰਘ ਲੰਗਾਹ ਨੇ ਇੱਕ ਐਪਲੀਕੇਸ਼ਨ ਲਾਈ ਜਥੇਦਾਰ ਸਾਹਿਬ ਕੋਲੇ ਵੀ ਭਾਈ ਸਾਨੂੰ ਇਸ ਚੀਜ਼ 'ਚ ਮਾਫੀ ਦਿੱਤੀ ਜਾਵੇ, ਤਾਂ ਜਥੇਦਾਰ ਸਾਹਿਬ ਇਹਦੇ ਲਈ ਇਹ ਜ਼ਰੂਰੀ ਥੋੜਾ ਸੀ ਵੀ ਉਹਨੂੰ ਇੱਕ ਮਾਦਾਮਾ ਰੱਖ ਕੇ ਜਾਂ ਥੋੜੀਆਂ ਜਿਹੀਆਂ ਉਹਦੇ 'ਚ ਇੱਕ ਲਿਮਿਟੇਸ਼ਨ ਰੱਖ ਕੇ ਤੇ ਇਹ ਲਿਖ ਦਿੰਦੇ ਵੀ ਹਾਂ ਇਹਨਾਂ ਕੰਮਾਂ 'ਚੋਂ ਦੇਤੀ, ਇਹਨਾਂ 'ਚੋਂ ਨਹੀਂ ਦਿੱਤੀ। ਤੇ ਜੇ ਇਹੀ ਲਿਖ ਦਿੱਤਾ ਜਾਂਦਾ ਵੀ ਨਹੀਂ, ਇਹ ਸਾਨੂੰ ਇਹਦੇ 'ਚ ਜਿਹੜੇ ਅਕਾਲ ਤਖਤ ਸਾਹਿਬ ਜਾਂ ਜਥੇਦਾਰੀ ਅਲਾਉ ਨਹੀਂ ਕਰਦੀ ਵੀ ਅਸੀਂ ਤੁਹਾਨੂੰ ਕਿਸੇ ਵੀ ਰੂਪ 'ਚ ਕੋਈ ਮਾਫੀਨਾਮਾ ਦਈਏ, ਉਹ ਵੀ ਤਾਂ ਇੱਕ ਫੈਸਲਾ ਹੀ ਸੀ ਨਾ। ਕੋਰਟ ਦੇ ਵਿੱਚ ਤਿੰਨ ਕਿਸਮ ਦੇ ਫੈਸਲੇ ਹੁੰਦੇ ਆ, ਜਾਂ ਕੋਈ ਜਿੱਤਦਾ, ਜਾਂ ਕੋਈ ਹਾਰਦਾ, ਜਾਂ ਉਹਨੂੰ ਫਿਰ ਡਿਸਮਿਸ ਕਰ ਦਿੱਤਾ ਜਾਂਦਾ। ਤੇ ਐਪਲੀਕੇਸ਼ਨ ਡਿਸਮਿਸ ਵੀ ਤਾਂ ਕੀਤੀ ਜਾ ਸਕਦੀ ਸੀ। ਸੋ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਤੁਸੀਂ ਇਸ ਵਿਸ਼ੇ ਦੇ ਉੱਪਰ ਜਿਹੜੇ ਸਾਰੇ ਪੱਖ ਰੱਖੇ ਆ, ਬਹੁਤ ਖੁੱਲ੍ਹ ਕੇ ਜਿਹੜੀ ਚਰਚਾ ਇਸ ਪੱਖ ਨੂੰ ਲੈ ਕੇ ਕੀਤੀ ਆ। ਹਾਲਾਂਕਿ ਜਿਹੜੇ ਫੈਸਲੇ ਆ ਉਹ ਹੋ ਚੁੱਕੇ ਨੇ, ਫੈਸਲੇ ਬਦਲੇ ਨਹੀਂ ਜਾਂਦੇ, ਪਲਟੇ ਨਹੀਂ ਜਾਂਦੇ। ਸਮੇਂ ਦੇ ਨਾਲ ਇਹਨਾਂ ਚੀਜ਼ਾਂ ਦੇ ਉੱਪਰੋਂ ਪਰਤਾਂ ਵੀ ਉੱਠਦੀਆਂ ਰਹੀਆਂ ਤੇ ਉੱਠਦੀਆਂ ਰਹਿਣਗੀਆਂ, ਗੱਲਾਂ ਸਾਹਮਣੇ ਆਉਂਦੀਆਂ ਰਹੀਆਂ ਤੇ ਆਉਂਦੀਆਂ ਰਹਿਣਗੀਆਂ। ਸੋ ਉਮੀਦ ਇਹੀ ਕਰਦੇ ਆ ਕਿ ਅੱਗੇ ਤੋਂ ਇਸ ਤਰੀਕੇ ਦੀਆਂ ਚੀਜ਼ਾਂ ਨਾ ਵਾਪਰਨ, ਜਿਹੜੀਆਂ ਸੰਗਤਾਂ ਨੂੰ ਨਾ ਪ੍ਰਵਾਨ ਹੋਣ, ਜਿਹੜੀਆਂ ਪੰਥ ਦੇ ਜਿਹੜੇ ਸਰਮਾਰ ਆਗੂ ਨੇ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਅੰਜਾਮ ਨਾ ਦੇਣ, ਜਿਹਦੇ ਕਰਕੇ ਸੰਗਤ ਨੂੰ ਕਿਤੇ ਨਾ ਕਿਤੇ ਜਿਹੜਾ ਅਫਸੋਸ ਜਾਂ ਉਸ ਚੀਜ਼ ਦਾ ਜਿਹੜਾ ਦਰਦ ਆ ਉਹ ਸਹਿਣਾ ਪਵੇ। ਸੋ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਤੁਸੀਂ ਸਾਨੂੰ ਸਮਾਂ ਦਿੱਤਾ, ਧੰਨਵਾਦ ਜੀ। ਮਿਹਰਬਾਨੀ ਜੀ। ਪਰ ਮੈਂ ਜਾਂਦਾ ਫਿਰ ਜ਼ਰੂਰ ਡਿਸਕਲੇਮਰ ਦੇਵਾਂਗਾ ਵੀ ਸਾਡੀ ਓਡੀ ਔਕਾਤ ਨਹੀਂ ਹੈ ਵੀ ਅਸੀਂ ਅਕਾਲ ਤਖਤ ਸਾਹਿਬ ਜਾਂ ਉਹਨਾਂ ਦੇ ਜਥੇਦਾਰ ਬਾਰੇ ਕੋਈ ਗੱਲ ਕਰ ਸਕੀਏ, ਪਰ ਮਜਬੂਰੀਆਂ ਤੇ ਹਾਲਾਤ ਇਹ ਜੇ ਬਣ ਜਾਂਦੇ ਆ ਵੀ ਤੁਹਾਨੂੰ ਉਹ ਪੱਖ ਰੱਖਣੇ ਪੈਂਦੇ ਆ। ਤੇ ਸਾਡਾ ਵੀ ਇੱਕ ਆਪਦੇ ਜਿਹੜਾ ਸਾਡਾ ਕਿੱਤਾ ਉਹਦੇ ਪ੍ਰਤੀ ਇਮਾਨਦਾਰੀ ਤੇ ਇੱਕ ਫਰਜ਼ ਆ, ਉਹ ਫਰਜ਼ ਨਿਭਾਉਂਦੇ ਹੋਏ ਗੱਲਾਂ ਕਹੀਆਂ। ਜੇ ਊਨ ਤਾਂ ਹੀ ਲੱਗੀ ਕੋਈ ਸ਼ਬਦ ਇੱਧਰ ਉੱਧਰ ਹੋਇਆ ਤਾਂ ਅਸੀਂ ਮਾਫੀ ਨਾ ਮੰਗਾਂਗੇ। ਬਿਲਕੁਲ ਜੀ, ਬਿਲਕੁਲ ਬਰਾੜ ਸਾਹਿਬ ਨੇ ਬਿਲਕੁਲ ਸਹੀ ਸ਼ਬਦ ਕਹੇ ਆ, ਕਿਉਂਕਿ ਸਾਡੀ ਉਹਨੀ ਔਕਾਤ ਨਹੀਂ ਆ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਸਰਵਉੱਚ ਅਹੁਦੇ ਬਾਰੇ ਕੋਈ ਉੱਥੇ ਉਸ ਦੇ ਜਥੇਦਾਰ ਬਾਰੇ ਕੋਈ ਇਸ ਤਰ੍ਹਾਂ ਦੀ ਗੱਲ ਕਹਿ ਸਕੀਏ। ਪਰ ਇਸ ਕਿੱਤੇ ਨੂੰ ਮੁੱਖ ਰੱਖਦਿਆਂ ਹੋਇਆਂ, ਇਸ ਕਾਰਜ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀਆਂ ਗੱਲਾਂ ਕਹੀਆਂ ਗਈਆਂ, ਇਹਦੇ ਵਿੱਚੋਂ ਅਗਰ ਕਿਸੇ ਵੀ ਗੱਲ ਨਾਲ ਕਿਸੇ ਵੀ ਵਿਅਕਤੀ ਨੂੰ ਵਿਸ਼ੇਸ਼ ਨੂੰ ਕੋਈ ਚੋਟ ਪਹੁੰਚਦੀ ਹੈ ਤਾਂ ਉਸ ਲਈ ਅਸੀਂ ਦੋਵੇਂ ਹੱਥ ਜੋੜ ਕੇ ਖਿਮਾ ਦੇ ਜਾਚਕਾਂ। ਧੰਨਵਾਦ ਜੀ।